ਤੇ ਗੱਲ ਸੁਣ जी अम्मी जी। ਕੋਈ ਬੱਚਾ ਸੀ। अच्छा जी। ਉਹ ਬੱਚਾ ਆਪਣੀ ਮਾਂ ਨੂੰ ਪੁੱਛਣ ਲੱਗਾ ਕਿ ਮਾਂ ਜੀ ਮੇਰਾ ਬਾਪ ਕੀ ਕੰਮ ਕਰਦਾ ਸੀਗਾ। अच्छा जी। ਤੇ ਮਾਂ ਕਹਿੰਦੀ ਕਿ ਪੁੱਤ ਉਹ ਬਾਪ ਤੇਰਾ ਸੌਦਾਗਰੀ ਕਰਦਾ ਸੀ। अच्छा जी। ਮਾਂ ਜੀ ਸੌਦਾਗਰੀ ਕੀ ਹੁੰਦੀ ਆ? हाँ जी। ਪੁੱਤ ਇੱਕ ਸ਼ਹਿਰੋਂ ਉਹਨੇ ਮੁਲਕੋਂ ਚੀਜ਼ ਲਿਆਉਣੀ ਦੂਸਰੇ ਸ਼ਹਿਰ ਵੇਚਣੀ। सही है जी। ਬੱਚਾ ਕਹਿਣ ਲੱਗਾ ਆਪਣੀ ਮਾਂ ਨੂੰ ਕਿ ਮਾਂ ਜੀ ਮੈਨੂੰ ਵੀ 300 ਰੁਪਈਆ ਦੇ। अच्छा जी। ਮਾਂ ਕਹਿੰਦੀ ਅਸੀਂ ਤਾਂ ਪੁੱਤ ਗਰੀਬ ਆ ਤੇ ਹੁਣ ਸਾਡੇ ਕੋਲ ਹੈ ਨਹੀਂ ਗਏ। अच्छा ਉਹਨੇ जी। ਖੜੇ ਪੈ ਗਿਆ 300 ਰੁਪਈਆ ਉਹਨੇ ਦੇ ਦਿੱਤਾ ਮਾਂ ਨੂੰ। अच्छा अम्मी जी। ਅੱਗੇ ਬੱਚਾ ਗਾਂ ਲੰਘਿਆ ਤੇ ਅੱਗੇ ਬਿੱਲੀਆਂ ਵਿਕਣ अच्छा जी। ਉਹਨੇ 100 ਰੁਪਈਏ ਦੀ ਬਿੱਲੀ ਖਰੀਦ ਲਈ। वाह वाह। ਅੱਛਾ ਅੱਗੇ ਤੁਰ ਪਿਆ ਅੱਗੇ ਦੇਖਦਾ ਤੇ ਅੱਗੇ ਤੋਤੇ अच्छा जी। ਉਹਨੇ 100 ਰੁਪਈਏ ਦਾ ਤੋਤਾ ਖਰੀਦ ਲਿਆ ਸਣੇ ਪਿੰਜਰੇ। वाह वाह। ਬੱਚਾ ਬੜਾ ਖੁਸ਼ ਹੋਇਆ हाँ। ਗਾਂ ਚਲਾ ਗਿਆ ਗਾਂ ਗਿਆ ਤੇ ਅੱਗੇ ਪਿੰਜਰੇ ਦੇ ਵਿੱਚ ਕਾਲਾ ਨਾਗ ਫਣਿਆ अच्छा। ਤੇ ਉਹ ਕਿੰਨੇ ਦਾ ਜੀ 100 ਰੁਪਈਏ ਦਾ। ਬੱਚੇ ਨੇ ਉਹ ਵੀ ਲੈ ਲਿਆ। ओहो। ਤਿੰਨੇ ਚੀਜ਼ਾਂ ਲੈ ਕੇ ਤੇ ਪੁੱਤ ਉਹ ਨਾ ਬੱਚਾ ਵਾਪਸ ਮੁੜਿਆ। अच्छा जी। ਜਿੱਲੇ ਨਾ ਮਾਂ ਨੇ ਦੇਖਿਆ ਨਾ ਕਾਲਾ ਨਾਗ ਬੱਚੇ ਦੀ ਮਾਂ ਨੇ हाँ जी। ਤੇ ਉਹ ਕਹਿੰਦੀ ਉਹ ਪੁੱਤ ਆ ਤਾਂ ਤੂੰ ਖੇਲੂੰਗਾ ਹੀ ਹੋਰ ਨਹੀਂ ਤਾਂ ਪੈਸੇ ਦਾ ਤੂੰ ਬਰਬਾਦ ਕਰਿਆ ਆ हाँ हाँ। ਤੇ ਆ ਜਿਹੜਾ ਕਾਲਾ ਨਾਗ ਆ ਜਾਂ ਛਾਪਰ 'ਚ ਦੁੱਧ ਵਾਲਾ ਇੱਕ ਪਿਆਲਾ ਲੈ ਲਾ। हाँ जी। ਇਹਨੂੰ ਨਾ ਕਿਸੇ ਜੰਗਲ ਦੇ ਵਿੱਚ ਠੰਡੀ ਜਗ੍ਹਾ ਛੱਡ ਕੇ ਆਈ हाँ जी। ਆਪ ਪਿੰਜਰਾ ਖੋਲ ਕੇ ਦਵਾ ਸੜ ਧੁੱਪੇ ਹੋ ਜਾਈ अच्छा जी। ਤੇ ਪਿਆਲੇ 'ਚ ਪਾ ਦੇ ਦੁੱਧ ਪਹਿਲੇ ਹੀ। अच्छा जी। ਉਹਨੇ ਕਿਹਾ ਠੀਕ ਆ। तो आप धुप्पे हो जी? ਆਪ ਧੁੱਪੇ ਹੋ ਜਾਏਗੀ ਉਹ ਸੱਪ ਨੱਠ ਕੇ ਤੇਰੇ ਮਗਰ ਨਾ ਧੁੱਪੇ ਆਊ। अच्छा 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 गर्म जगह तो नहीं जाता है। ਹਾਂ ਗਰਮ ਜਗ੍ਹਾ ਤੇ ਤੂੰ ਦਲਜਾਈ ਦੇ ਵਿੱਚ ਨਹੀਂ ਸੱਪ ਜਾਂਦਾ। अच्छा अच्छा फिर जी? ਜਿੱਥੇ ਧੁੱਦਲ ਹੋਵੇ ਸਿਖਰ ਦੁਪਹਿਰਾ ਹੋਵੇ। अच्छा जी। ਤੇ ਬੱਚੇ ਨੇ ਨਾ ਇਦਾਂ ਹੀ ਕੀਤੀ। हाँ जी। ਦੁੱਧ ਲੈ ਲਿਆ ਪਿੰਜਰਾ ਖੋਲਿਆ ਤੇ ਪਿਆਲਾ ਲਿਆ ਤੇ ਚਲਾ ਗਿਆ। अच्छा जी। ਕਿਸੇ ਜੰਗਲ ਦੇ ਵਿੱਚ ਦੇਖਿਆ ਕਿ ਝਾੜ ਬੂਝੇ ਦੇ ਵਿੱਚ ਨਾ ਖੁੱਡ अच्छा जी। ਤੇ ਛਾਂ ਉੱਥੇ। अच्छा जी। ਬੱਚੇ ਨੇ ਕੀ ਕੀਤਾ ਦੁੱਧ ਕੱਢਿਆ ਛਾਪਰ ਵਿੱਚੋਂ ਪਿਆਲੇ 'ਚ ਪਾਇਆ अच्छा जी। ਤੇ ਪਾ ਕੇ ਪਰਾਂ ਕਰਕੇ ਪਿੰਜਰੇ ਦੇ ਦੁੱਧ ਦੇ ਕੋਲੇ ਪਿੰਜਰਾ ਖੋਲਿਆ। अच्छा जी। ਖੋਲ ਕੇ ਤਾਂ ਦਵਾ ਸਾਡੇ ਉਹ ਧੁੱਪੇ ਆ ਕੇ ਖੜਾ ਹੋ ਗਿਆ। अच्छा जी। ਕਿ ਜਿਹਨੇ ਧੁੱਪੇ ਗਿਆ ਤੇ ਅੱਲਾ ਦੀ ਕੁਦਰਤ ਸੱਪ ਬੋਲਿਆ। अच्छा जी। ਸੱਪ ਕਹਿੰਦਾ ਮੰਗ ਜੇ ਕੁਛ ਮੰਗਣਾ। हाँ। ਤੇ ਮੈਂ ਕੈਦ ਵਿੱਚ ਉਹ ਸੱਪ ਕੈਦ ਵਿੱਚ ਸੀਗਾ ਉਹ ਕੈਦ ਵਿੱਚੋਂ ਬਾਹਰ ਨਿਕਲਿਆ। हाँ उन्होंने पटारी चो आजाद करता। ਹਾਂ ਉਹਨੂੰ ਆਜ਼ਾਦ ਕਰ ਦਿੱਤਾ ਤੇ ਉਹ ਕਹਿੰਦਾ ਮੰਗ ਜੇ ਕੁਛ ਮੰਗਣਾ। ਬੱਚਾ ਕਹਿੰਦਾ ਅੱਲਾ ਦਾ ਦਿੱਤਾ ਬੜਾ ਕੁਛ। वाह वाह वाह। ਉਹਨੇ ਸੱਪ ਨੇ ਨਾ ਆਪਣਾ ਮਣਕਾ ਗਲ ਦਾ ਗਲਛਿਆ अच्छा जी। ਗਲਛ ਕੇ ਕਹਿੰਦਾ ਆ ਲੈ ਜਾ ਤੋਹਫਾ अच्छा। ਜੋ ਕਹੂੰਗਾ ਉਹੀ ਕੁਛ ਹੋ ਜਾਊਗਾ। अच्छा जी। ਬੱਚੇ ਨੇ ਉਹ ਮਣਕਾ ਚੱਕਿਆ। वाह। ਜਿਹਨੇ ਮਣਕਾ ਚੱਕਿਆ ਤਾਂ ਘਰ ਆ ਗਿਆ। अच्छा जी। ਘਰ ਆ ਕੇ ਮਾਂ ਨੇ ਕਿਹਾ ਦੁਸ਼ਮਣ ਨੂੰ ਕੱਢਿਆ? ਉਹਨੇ ਕਿਹਾ ਹਾਂ ਕੱਢਿਆ। ਬੱਚਾ ਨਾ ਚਲੇ ਗਿਆ ਉੱਥੇ ਦਰਿਆ ਤੇ। अच्छा जी। ਦਰਿਆ ਤੇ ਜਾ ਕੇ ਮਣਕੇ ਨੂੰ ਕਹਿੰਦਾ ਆ ਕਿ ਇੱਥੇ ਸੋਨੇ ਦੇ ਮਹੱਲ ਬਣ ਜਾਣ। हाँ। ਉੱਥੇ ਸੋਨੇ ਦੇ ਮਹੱਲ 3 ਮੰਜ਼ਲੀ ਸੋਨੇ ਦੇ ਮਹੱਲ ਬਣ ਗਏ। वाह वाह वाह। ਮਾਂ ਆਪਣੀ ਨਾਲ ਗਿਆ ਉੱਥੇ ਮਾਂ ਪੁੱਤ ਰਹਿਣ ਲੱਗ ਪਏ। क्या बात। ਜਿਲੇ ਰਹਿਣ ਲੱਗ ਪਏ ਤਾਂ ਸ਼ਾਦੀ ਕੀਤੀ हाँ जी। ਤੇ ਬੀਵੀ ਵੀ ਉਹਦੀ ਆ ਗਈ अच्छा जी। ਤੇ ਕਿਸੇ ਦੁਸ਼ਮਣ ਤੇ ਦੇਖਿਆ ਨਾ ਗਿਆ। ओहो। ਦੁਸ਼ਮਣ ਮਗਰ ਲੱਗ ਗਏ। सही। ਉਹਨਾਂ ਨੇ ਕੋਈ ਫਫਾ ਕੁੱਟਣੀ ਸੱਦੀ ਤਾਂ ਉਹ ਭੇਜੀ अच्छा जी। ਕਿ ਜਾ ਪਤਾ ਕਰਕੇ ਆ ਕੀ ਕੰਮ ਕਰਦਾ ਇਹ। भेजने पैसे देखो कितों। ਇੰਨੇ ਪੈਸੇ ਕਿੱਥੋਂ ਆ ਗਏ हाँ। ਕਿ ਇਹਨੇ ਤਾਂ ਸੋਨੇ ਦਾ ਮਹੱਲ ਬਣਾ ਲਿਆ अच्छा जी। ਕਿ ਇਹਦਾ ਪਤਾ ਕਰਕੇ ਆ। हाँ जी। ਉਹ ਫਫਾ ਕੁੱਟਣੀ ਨੇ ਜਾ ਕੇ ਦਰਵਾਜ਼ਾ ਖੜਕਾਇਆ अच्छा जी। ਕਿ ਜਿਹਨੇ ਦਰਵਾਜ਼ਾ ਖੜਕਾਇਆ ਤੇ ਔਰਤ ਨੇ ਫੌਰਨ ਉਹਦੀ ਬਹੂ ਨੇ ਉਹਦੀ ਬੀਵੀ ਨੇ ਦਰਵਾਜ਼ਾ ਖੋਲਿਆ। अच्छा जी। ਤੇ ਅੱਗੇ ਉਹ ਨਾ ਔਰਤ ਰੋਣ ਲੱਗ ਪਈ ਉਹ ਬਿਸਮਿਲ੍ਲਾ ਮੇਰੀ ਤਾਂ ਭਾਣਜੀ ਬੜੀ ਦੇਰ ਬਾਅਦ ਮੈਨੂੰ ਮਿਲੀ ਆ। अच्छा जी। ਉਹਨੇ ਕਿਹਾ ਮੇਰੀ ਮਾਸੀ ਆ ਗਈ ਆ। अच्छा जी। ਉਹਨੇ ਬਿਠਾ ਲਈ। वो सी ठगनी। ਉਹ ਸੀ ਠਗੜੀ अच्छा जी। ਤੇ ਸੱਸ ਦੂਸਰੇ ਕਮਰੇ 'ਚ ਸੁੱਤੀ ਪਈ ਆ। अच्छा जी। यानी कि फफा कुटनी भी सी ते ठगनी भी सी। ਹਾਂ ਠਗਣੀ ਵੀ ਸੀ ਤਾਂ ਫਫਾ ਕੁੱਟਣੀ ਵੀ ਸੀ। अच्छा जी। ਉਹਨੇ ਨਾ ਜਿਸ ਵੇਲੇ ਪੁੱਛਿਆ ਕਿ ਪੋਤਿਆ ਸੋਨੇ ਦੇ ਮਹੱਲ ਕਿੱਦਾਂ ਬਣਾਏ ਕੀ ਤੇਰਾ ਬੰਦਾ ਕਰਦਾ ਆ? हाँ जी। ਕਿਹੜਾ ਕਾਰੋਬਾਰ ਕਰਦਾ ਰਿਹਾ ਆਪੇ ਜਿਹੜਾ ਸੋਨੇ ਦੇ ਮਹੱਲ ਬਣਾ ਲਏ ਆ? हाँ जी। ਉਹ ਲੜਕੀ ਖੁਸ਼ ਹੋ ਕੇ ਕਹਿੰਦੀ ਕਮਾਈ ਕੀ ਕਰਨੀ ਆ ਕਿ ਮੇਰੇ ਬੰਦੇ ਦੇ ਕੋਲ ਇੱਕ ਮਣਕਾ ਆ। अच्छा। ਉਹ ਜੋ ਕੁਛ ਕਹੂ ਉਹੀ ਕੁਛ ਹੋ ਜਾਂਦਾ ਹੈ। अच्छा जी। ਉਹਨੇ ਕਿਹਾ ਪੋਤੇ ਤੇਰਾ ਬੰਦਾ ਗਿਆ ਸੌਦਾਗਰ ਗਿਆ ਬਾਹਰ ਨੂੰ हाँ जी। ਤੇ ਜੇ ਉੱਥੋਂ ਕੋਈ ਖੋਹ ਲਵੇ हाँ। ਤੇ ਫਿਰ ਤੇਰੇ ਹੱਥ ਮਣਕਾ ਕਿੱਦਾਂ ਆਵੇ? सही गल। ਕਿ ਤੂੰ ਨਾ ਆਉਂਦੇ ਨੂੰ ਕਹੀਂ ਕਿ ਮਣਕਾ ਮੈਨੂੰ ਦੇ ਮੈਂ ਹਿਫਾਜ਼ਤ ਵਿੱਚ ਰੱਖਣਾ। अच्छा जी। ਇਦਾਂ ਹੀ ਹੋਈ ਉਹ ਲੜਕਾ ਆਇਆ ਬਾਹਰੋਂ। ਦੂਸਰਾ ਦਿਨ ਹੋਇਆ ਤੁਰਨ ਲੱਗਾ
ਤੇ ਉਹ ਲੜਕੀ ਕਹਿਣ ਲੱਗੀ ਉਹਦੀ ਬੀਵੀ ਕਿ ਮੈਂ ਤਾਂ ਮਣਕਾ ਲੈਣਾ। ਅੱਛਾ ਜੀ। ਬਥੇਰਾ ਸਮਝਾ ਹਟਿਆ, ਨਹੀਂ ਮੰਨੀ ਹਨਮੂੜ ਬੀਵੀ। ਅੱਛਾ ਜੀ। ਆਖਰਕਾਰ ਨਾ ਉਹਨੇ ਮਣਕਾ ਦੇਤਾ। ਓਹੋ। ਜਿਹੜੇ ਮਣਕਾ ਦੇਤਾ ਆਪ ਚਲਾ ਗਿਆ। ਅੱਛਾ ਜੀ। ਤੇ ਉਹੀ ਫੱਫਾ ਕੁੱਟਣੀ ਮੁੜ ਕੇ ਫੇਰ ਆ ਗਈ ਠਗਣੀ। ਅੱਛਾ ਜੀ। ਠਗਣੀ ਫੇਰ ਆ ਗਈ, ਆ ਕੇ ਕਹਿੰਦੀ ਕਿ ਪੁੱਤ ਲਿਆ ਮਣਕਾ? ਕਹਿੰਦੀ ਹਾਂ ਮਾਸੀ ਮੈਂ ਲਿਆ। ਅੱਛਾ ਜੀ। ਆ ਦੇ ਮੇਰੇ ਕੋਲ ਮਣਕਾ। ਹਾਂਜੀ। ਉਹਨੇ ਆਪਣੀ ਗੁਸਲੀ ਦੇ ਵਿੱਚ ਕਾਫੀ ਮਣਕੇ ਪਾਏ। ਅੱਛਾ ਜੀ। ਜੋ ਉਹਨੇ ਮਣਕਾ ਚੱਕਿਆ, ਕਹਿੰਦੀ ਆ ਦੇ ਮੇਰੇ ਕੋਲ ਕਿੰਨੇ ਸੋਹਣੇ ਸੋਹਣੇ ਮਣਕੇ ਆ। ਅੱਛਾ ਜੀ। ਉਹ ਮਣਕਾ ਚੱਕਿਆ ਵਿੱਚ ਸਿੱਟ ਦਿੱਤਾ। ਅੱਛਾ ਜੀ। ਤੇ ਕਹਿੰਦੀ ਲੈ ਚੱਕ ਲੈ ਜਿਹੜਾ ਤੇਰਾ ਹੈਗਾ ਆ। ਅੱਛਾ। ਉਹਨੇ ਕਿਹਾ ਇੱਕੋ ਜਿਹੇ ਹੀ ਆ ਮਣਕੇ। ਹਾਂ। ਉਹਨੇ ਮਣਕਾ ਚੱਕ ਲਿਆ। ਅੱਛਾ ਜੀ। ਮਣਕਾ ਚੱਕ ਲਿਆ ਤੇ ਕਹਿੰਦੀ ਪੁੱਤ ਕਦੀ ਸੈਰ ਕਰਨ ਵੀ ਗਈ ਆ? ਹਾਂ। ਕਹਿੰਦੀ ਨਹੀਂ ਮਾਸੀ ਮੈਂ ਨਹੀਂ ਕਦੀ ਵੀ ਗਈ। ਅੱਛਾ ਜੀ। ਆ ਪੁੱਤ ਜਾਤੇ ਆਉਣਾ ਆ, ਸਦਾਗਰ ਨੇ ਆਉਣਾ, ਜਾਤੇ ਅਸੀਂ ਸੈਰ ਕਰ ਆਈਏ। ਅੱਛਾ ਜੀ। ਆਪਣੇ ਉਡਣ ਖਟੋਲਣੇ ਦੇ ਵਿੱਚ ਬਿਠਾ ਲਈ ਹਾਂਜੀ। ਤੇ ਦਰਿਆ ਦੇ ਕਿਨਾਰੇ ਕਿਨਾਰੇ ਲੈ ਕੇ ਤੁਰ ਪਈ। ਓਹੋ। ਉਹ ਬੱਚੀ ਕਵੇ ਮਾਸੀ ਮੋੜ ਪਿੱਛੇ ਨੂੰ ਸਦਾਗਰ ਨੇ ਆ ਜਾਣਾ। ਹਾਂ। ਉਹ ਕਵੇ ਧੀਏ ਹੁਣ ਤਾਂ ਬੇਵਸਾ ਹੋ ਗਿਆ, ਹੁਣ ਤਾਂ ਸਿੱਟੂ ਸਮੁੰਦਰ ਵਿੱਚ। ਓਹੋ। ਗਾਂ ਕਰਦਿਆਂ ਉਹ ਜਿਹੜੀ ਠਗਣੀ ਸੀ ਨਾ ਆਪਣੇ ਦੇਸ਼ ਲੈ ਗਈ। ਓਏ ਹੋਏ। ਲਿਜਾ ਕੇ ਤੇ ਉਹਨੂੰ ਨਾ ਜਿਹਨੇ ਮਣਕਾ ਦੇਖਣ ਲੱਗੀ, ਹੁਣ ਮਣਕੇ ਨੇ ਚੱਲਣਾ ਨਹੀਂ ਸੀਗਾ ਹੈਗਾ, ਸਦਾਗਰ ਦੇ ਕਹਿਣੇ ਤੇ ਬਗੈਰ ਨਹੀਂ ਸੀ ਮਣਕੇ ਨੇ। ਅੱਛਾ। ਉਹਨੇ ਨਹੀਂ ਸੀ ਚੱਲਣਾ। ਅੱਛਾ ਜੀ। ਇਹ ਬੀਵੀ ਨੇ ਨਾ ਕੋਈ ਸ਼ਰਤ ਮੰਨ ਲਈ ਪਈ, ਇੰਨਾ ਚਿਰ ਮੈਂ ਸ਼ਾਦੀ ਨਹੀਂ ਕਰਾਉਣੀ ਕਿਸੇ ਠੱਗ ਦੇ ਹੱਥ ਆ ਗਈ। ਅੱਛਾ ਜੀ। ਉਸੇ ਠੱਗ ਦੇ ਹੱਥ ਜਿਹਨੇ ਉਹ ਬੁੜੀ ਭੇਜੀ ਸੀ ਉਹਦੇ ਕੋਲੇ ਲੈ ਗਈ। ਉਹਦੇ ਕੋਲੇ ਲੈ ਗਈ। ਅੱਛਾ ਜੀ। ਉਹਨੇ ਕਿਹਾ ਇੰਨਾ ਚਿਰ ਮੈਂ ਸ਼ਾਦੀ ਨਹੀਂ ਕਰਾਉਣੀ, ਬਾਅਦ ਵਿੱਚ ਮੇਰੀ ਇੱਜ਼ਤ ਆ ਫੇਰ ਮੈਂ ਕਰਾ ਲਾਂ। ਹੁਣ ਅੱਲਾ ਦੀ ਕੁਦਰਤ, ਯਾਨੀ ਉਹਨੂੰ ਉਮੀਦ ਸੀ ਕਿ ਮੇਰਾ ਬੰਦਾ ਜ਼ਿੰਦਾ ਹੋਊਗਾ, ਆ ਜਾਊਗਾ। ਅੱਲਾ ਪਰ ਨਾ ਤਵੱਕਲ ਰੱਖਦੀ ਸੀ ਅੱਛਾ ਜੀ। ਕਿ ਅੱਲਾ ਮੇਰੀ ਸੁਣੂਗਾ। ਹਾਂਜੀ। ਆਖਰ ਜੀ ਉਹਨੇ ਨਾ ਬਿੱਲੀ ਇੱਕ ਰੱਖ ਲਈ, ਹਾਂ। ਤੋਤੇ ਰੱਖ ਲਏ ਅੱਛਾ ਜੀ। ਤੇ ਚੂਰੀ ਕੁੱਟ-ਕੁੱਟ ਕੇ ਪਾਉਣ ਲੱਗ ਪਈ। ਅੱਛਾ ਜੀ। ਉੱਥੇ ਹੋਰ ਬਿੱਲੀਆਂ ਵੀ ਆਉਣ ਲੱਗ ਪਈਆਂ, ਤੋਤੇ ਵੀ ਆਉਣ ਲੱਗ ਪਏ। ਅੱਛਾ ਜੀ। ਜਿਹੜੇ ਤੋਤੇ ਵੀ ਆ ਗਏ, ਬਿੱਲੀਆਂ ਵੀ ਆ ਗਈ, ਤਾਂ ਅੱਗੇ ਉਹ ਬਿੱਲੀ ਜਿਹੜੀ ਆ ਨਾ ਪਿੱਛੋਂ ਕਹਿੰਦੀ ਆ ਕਿ ਤੋਤਿਆ ਮਿੱਠੂ ਸਾਡਾ ਤਾਂ ਸਦਾਗਰ ਲੱਗਾ ਮਾਰਨ। ਉਹ ਜਿਹੜੇ 100 ਰੁਪਏ ਦੇ 100 ਦੇ ਸੱਪ ਦੇ ਨਾਲ ਖਰੀਦ ਕੇ ਲਿਆਇਆ ਜਿਹੜੇ ਮਿਹਨਤ ਦੇ ਨਾਲ ਪਾਲੇ ਸੀਗੇ। ਅੱਛਾ ਅੱਛਾ। ਦੇਖ ਜਿਹੜੀ ਮਿਹਨਤ ਕੀਤੀ ਵਫਾ ਕਿੰਨਾ ਹੋਇਆ। ਅੱਛਾ ਅੱਛਾ। ਯਾਨੀ ਕਿ ਮਾਂ ਨੇ ਸੱਪ ਤੇ ਭੇਜ ਦਿੱਤਾ ਸੀ, ਬਿੱਲੀ ਦਾ ਤੋਤਾ ਰੱਖ ਲਿਆ ਸੀ। ਹਾਂ ਬਿੱਲੀ ਦਾ ਤੋਤਾ। ਅੱਛਾ ਜੀ। ਸਦਾਗਰ ਬਾਹਰੋਂ ਆਇਆ, ਉਹ ਆ ਕੇ ਦੀ ਸਦਾਗਰ ਰਾਣੀ ਕਿੱਥੇ ਗਈ ਆ? ਹਾਂ। ਤੇ ਅੱਗੇ ਤੋਤਾ ਕਹਿੰਦਾ ਕਿ ਉਹ ਤੇ ਆਈ ਸੀ ਔਰਤ, ਉਹ ਲੈ ਗਈ ਆ। ਅੱਛਾ ਜੀ। ਮਣਕਾ ਵੀ ਨਾਲੇ ਲੈ ਗਈ। ਓਏ ਹੋਏ ਹੋਏ। ਸਦਾਗਰ ਦਾ ਤਾਂ ਹਾਲ ਹੀ ਕੋਈ ਨਾ ਰਿਹਾ। ਅੱਛਾ ਜੀ। ਜਿਹੜੇ ਸਦਾਗਰ ਮਾਰਨ ਲੱਗਾ ਤੇ ਬਿੱਲੀ ਤਾਂ ਤੋਤਾ ਵੀ ਨਾ ਤੁਰ ਪਏ। ਅੱਛਾ ਜੀ। ਜਿਹੜੇ ਤੁਰ ਪਏ ਬਿੱਲੀ ਥੱਲੇ ਥੱਲੇ, ਤੋਤੇ ਨੇ ਕਿਹਾ ਝਾੜ ਬੂਝੇ ਦੇ ਵਿੱਚ ਲੁਕ ਲੁਕ ਕੇ ਤਾਂ ਮੇਰੇ ਨਾਲੇ ਨਾਲ ਤੁਰੀ ਰਹਿ। ਅੱਛਾ ਜੀ। ਆਖਰ ਜੀ ਫਿਰਦਿਆਂ ਨੇ ਨਾ ਇੱਕ ਥਾਂ ਦੇਖਿਆ ਇੱਕ ਰਾਣੀ ਆ, ਹਾਂ। ਉਹ ਬਿੱਲੀਆਂ ਨੂੰ ਚੂਰੀ ਪਾਉਂਦੀ ਆ। ਅੱਛਾ ਜੀ। ਬਿੱਲੀ ਕਹਿੰਦੀ ਠਹਿਰ ਜਾ, ਮੈਂ ਨਾ ਚੂਰੀ ਖਾਇਆ ਵਾਂ। ਅੱਛਾ ਜੀ। ਚੂਰੀ ਖਾਣ ਗਈ ਤਾਂ ਦੇਖਿਆ ਉਹਦੀ ਉਹੋ ਹੀ ਰਾਣੀ। ਵਾਹ ਵਾਹ ਵਾਹ, ਉਹਦੀ ਮਾਲਕ। ਉਹਦੀ ਮਾਲਕ। ਅੱਛਾ ਹੁਣ ਜੀ। ਬਿੱਲੀ ਜਿਹੜੀ ਆ ਚੂਰੀ ਨਹੀਂ ਖਾਂਦੀ, ਹੋਰ ਸਾਰੀਆਂ ਬਿੱਲੀਆਂ ਖਾਈ ਜਾਂਦੀਆਂ। ਹਾਂ। ਤੇ ਬਿੱਲੀ ਦੀਆਂ ਅੱਖਾਂ ਤੇ ਪਾਣੀ ਜਾਈ ਜਾਂਦਾ ਹੈ। ਅੱਛਾ ਜੀ। ਤੇ ਤੋਤਾ ਵੀ ਆ ਗਿਆ, ਤੋਤੇ ਇਕੱਠੇ ਹੋਣ, ਤੋਤੇ ਨੇ ਕਿਹਾ ਮੈਂ ਵੀ ਜਾਣਾ ਆ। ਅੱਛਾ ਜੀ। ਜਿਲੇ ਤੋਤਾ ਗਿਆ ਤੇ ਉਹ ਅੱਗੇ ਨਾ ਉਹੀ ਰਾਣੀ ਅੱਛਾ ਜੀ। ਉਸੇ ਘਰ ਵਿੱਚ। ਅੱਛਾ ਜੀ। ਤੋਤਾ ਵੀ ਨਹੀਂ ਚੂਰੀ ਖਾਂਦਾ, ਸਾਰੇ ਖਾ ਖਾ ਕੇ ਜਾਂਦੇ ਆ, ਰੱਜ ਰੱਜ ਕੇ ਜਾਂਦੇ ਆ, ਡਾਰੀਆਂ ਮਾਰਦੇ ਜਾਂਦੇ ਆ। ਹਾਂ। ਤੇ ਉਹਨੇ ਦੇਖ ਲਿਆ, ਉਹਨੇ ਵੀ ਪਛਾਣ ਲਿਆ ਕਿ ਮੇਰਾ ਤੋਤਾ ਤਾਂ ਮੇਰੀ ਬਿੱਲੀ ਆ। ਹਾਂ। ਉਹ ਰਾਣੀ ਕਹਿੰਦੀ ਆ ਕਿ ਜੇ ਮੇਰੀ ਮਾਣੋ ਆ ਮੇਰੇ ਕੋਲ ਆ ਜਾ। ਮਾਣੋ ਨੇ ਛਾਲ ਮਾਰੀ ਤਾਂ ਉਹਦੇ ਕੋਲ ਚਲੀ। ਬੋਲੀ ਪਛਾਣ ਲਈ ਮਾਣੋ ਨੇ। ਅੱਛਾ ਜੀ। ਤੇ ਤੋਤੇ ਨੂੰ ਕਹਿੰਦੀ ਜੇ ਤੂੰ ਮੇਰਾ ਮਿੱਠੂ ਆ ਮੇਰੇ ਕੋਲ ਆ ਜਾ। ਵਾਹ। ਮਿੱਠੂ ਵੀ ਕੋਲ ਆ ਗਿਆ। ਹਾਂਜੀ। ਉਹਨੇ ਕਿਹਾ ਸਦਾਗਰ ਕਹਿੰਦੀ ਮੈਂ ਮਰਨਾ ਹੋਊਗਾ। ਹਾਂ ਤੇ ਬਿਮਾਰ ਹੋ ਗਿਆ ਤੇਰੇ ਕੰਮ ਚ। ਸਾਨੂੰ ਨਾ ਤੋਤਾ ਕਹਿਣ ਲੱਗਾ ਛੇਤੀ ਤੇ ਛੇਤੀ ਮਣਕਾ ਕਿੱਥੇ ਆ? ਅੱਛਾ ਜੀ। ਉਹਨੇ ਕਿਹਾ ਮਣਕਾ ਜਿਹੜੀ ਫਲਾਨਾ ਘਰ ਵਾ ਨਾ, ਦੱਸਿਆ ਉਹਨੂੰ ਸਾਰਾ ਨਕਸ਼ਾ। ਅੱਛਾ ਜੀ। ਕਿ ਉੱਥੇ ਨਾ ਚੱਲ ਜਾਓ ਤੇ ਇੱਕ ਫਫਾ ਕੁੱਟਣੀ ਆ ਠਗਣੀ, ਉਹਦੇ ਹੱਥ ਦੇ ਵਿੱਚ ਮਣਕਾ ਆ, ਕਿਸੇ ਸੰਦੂਕ ਵਿੱਚ, ਲੱਕੜੀ ਦਾ ਸੰਦੂਕ ਆ, ਉਹਦੇ ਵਿੱਚ ਡੱਬੀ ਦੇ ਵਿੱਚ ਰੱਖਿਆ ਆ। ਅੱਛਾ ਜੀ। ਹੁਣ ਉਹ ਜੀ ਕੋਸ਼ਿਸ਼ ਕਰਨ ਲੱਗ ਪਏ। ਅੱਛਾ ਜੀ। ਤੋਤਾ ਬੇਰੀ ਆ, ਬੇਰੀ ਦੇ ਉੱਤੇ ਜਾ ਬੈਠਾ। ਅੱਛਾ ਜੀ। ਤੇ ਬਿੱਲੀ ਜਿਹੜੀ ਆ ਘੇਸਲੀ ਜੇ ਹੋ ਕੇ ਅੱਗੇ ਚੂਹੇ ਆ, ਚੂਹਿਆਂ ਦੀ ਖੁੱਡ ਵਾ। ਅੱਛਾ ਜੀ। ਉਹਨੇ ਥੱਲੇ ਨਾ ਚੂਹਿਆਂ ਦੀ ਖੁੱਡ ਦੇ ਮੂਹਰੇ ਘੇਸਲੀ ਹੋ ਕੇ ਤਾਂ ਪੈ ਗਈ। ਅੱਛਾ ਜੀ। ਅੱਗੇ ਚੂਹਿਆਂ ਦੇ ਵਿਆਹ। ਅੱਛਾ ਜੀ। ਜਿਹੜੇ ਚੂਹਿਆਂ ਦੇ ਵਿਆਹ ਤੇ ਉਹ ਚੂਹੇ ਨਿਕਲਣ, ਉਹ ਮਾਸੀ ਮਾਸੀ ਤਾਂ ਮਰੀ ਪਈ ਆ। ਅੱਛਾ ਜੀ। ਬੇਖੋਦ ਹੋ ਕੇ ਲੰਘ ਗਏ ਸਾਰਾ ਮੇਲ। ਜਿੱਲੇ ਆਇਆ ਜਿਹੜੀ ਜੰਜ ਸੀ ਚੂਹਾ,
ਉਹਨੇ ਖੁੜੋ ਮੁੰਡੇ ਨਹੀਂ ਫੜ ਲਿਆ, ਦੁल्हा ਫੜ ਲਿਆ ਜੀ। ਦੂਲਾ ਫੜ ਲਿਆ। ਅੱਛਾ ਜੀ। ਦੂਲਾ ਫੜ ਲਿਆ। ਉਹ ਕਹਿੰਦਾ ਮਾਸੀ ਇਹਨੂੰ ਛੱਡ ਦੇ, ਮੈਨੂੰ ਫੜ ਲਾ। ਮਾਸੀ ਇਹਨੂੰ ਕਿਹਾ ਨਹੀਂ, ਹਾਂ ਮੈਂ ਛੱਡੂੰਗੀ ਇੱਕ ਸ਼ਰਤ ਤੇ, ਹਾਂ ਆ ਜਿਹੜਾ ਸੰਦੂਕ ਆ ਨਾ ਇਹਨੂੰ ਜਰੀ ਜਰੀ ਕਰ ਦੋ, ਟੁੱਕ ਦਿਓ ਇਹਨੂੰ। ਟੋਕ ਦੋ। ਅੱਛਾ ਜੀ। ਉਹਨਾਂ ਨੇ ਕਿਹਾ ਕੋਈ ਨਹੀਂ, ਇਹ ਤਾਂ ਮੁਸ਼ਕਿਲ ਹੀ ਕੋਈ ਨਹੀਂ। ਹਾਂਜੀ। ਸਾਰਿਆਂ ਚੂਹਾਂ ਨੇ ਲੱਕੜੀ ਦਾ ਤੇ ਉਹ ਸੰਦੂਕ ਟੁੱਕ ਦਿੱਤਾ। ਵਾਹ ਵਾਹ। ਟੁੱਕ ਕੇ ਉਹਨੇ ਕਿਹਾ ਵਿੱਚ ਵੜ ਕੇ ਦੂਈ ਵੀ ਕੱਢ ਕੇ ਲਿਆਵੋ, ਡੱਬੀ ਵੀ। ਅੱਛਾ ਜੀ। ਡੱਬੀ ਕੱਢੀ ਤੇ ਤੋਤੇ ਦੇ ਹੱਥ ਵਿੱਚ ਆ ਗਈ। ਵਾਹ ਵਾਹ। ਜਿਲੇ ਹੱਥ ਵਿੱਚ ਆ ਗਈ ਤੇ ਤੋਤੇ ਨੇ ਨਾ ਬਿੱਲੀ ਦੇ ਹੱਥ ਵਿੱਚ ਆ ਗਈ। ਅੱਛਾ ਜੀ। ਬਿੱਲੀ ਨੇ ਨਾ ਤੋਤੇ ਨੂੰ ਕਿਹਾ ਕਿ ਮਾਰੋ ਡਾਰੀ। ਮਾਰ ਡਾਰੀ ਤੇ ਤੂੰ ਨਾ ਇਹ ਮਣਕਾ ਲੈ ਕੇ ਨਾ ਤੇ ਤੂੰ ਫੌਰਨ ਪਹੁੰਚ ਜਾ ਕੇ ਸਦਾਗਰ ਦੇ ਮਹੱਲਾਂ ਵਿੱਚ ਪਹੁੰਚ ਜਾ। ਵਾਹ ਵਾਹ ਵਾਹ। ਤੇ ਆਪ ਜਾ ਕੇ ਬਿੱਲੀ ਉਹਨੂੰ ਕਹਿੰਦੀ ਰਾਣੀ ਨੂੰ, ਹਾਂਜੀ ਕਹਿੰਦੀ ਮਣਕਾ ਆ ਗਿਆ ਹੱਥ। ਹਾਂਜੀ। ਉਹਨੇ ਕਿਹਾ ਫਿਰ ਮੈਂ ਵੀ ਆ ਰਹੀ, ਤੂੰ ਵੀ ਲੁਕ ਲੁਕ ਕੇ ਜਾ। ਅੱਛਾ ਜੀ। ਬਿੱਲੀ ਕੁੱਤਿਆਂ ਬਿੱਲਿਆਂ ਤੇ ਏਦਾਂ ਲੁਕਦੀ ਲੁਕਦੀ ਥੱਲੇ ਥੱਲੇ ਤੋਤਾ ਉੱਤੇ ਉੜਦਾ ਉੜਦਾ ਤੋਤੇ ਨੇ ਜਾ ਕੇ ਪਾਣੀ ਲਿਆ। ਪਾਣੀ ਲੈ ਕੇ ਸਦਾਗਰ ਦੇ ਮੂੰਹ 'ਚ ਪਾਣੀ ਪਾਇਆ। ਸਦਾਗਰ ਠੀਕ ਹੋ ਗਿਆ। ਕੀ ਬਾਤ ਹੈ। ਤੇ ਉਹ ਜਿਹੜੀ ਬਿੱਲੀ ਆ, ਬਿੱਲੀ ਲੁਕਦੀ ਲੁਕਦੀ ਚਲ ਗਈ। ਅੱਛਾ ਜੀ। ਤੇ ਜਿਹੜੀ ਰਾਣੀ ਸੀ ਨਾ, ਰਾਣੀ ਉਹਨੂੰ ਫਫਾ ਕੁੱਟਣੀ ਨੂੰ ਕਹਿੰਦੀ ਮਾਸੀ ਮੇਰਾ ਅੱਜ ਸੈਰ ਕਰਨੇ ਨੂੰ ਦਿਲ ਕਰ। ਅੱਛਾ ਜੀ। ਚੱਲ ਕਹਿੰਦੀ ਪੁੱਤ। ਹੂੰ। ਉਹਨਾਂ ਕੋਟੋਲਾ ਲਿਆ, ਲੈ ਕੇ ਉਹ ਨਾ ਫਫਾ ਕੁੱਟਣੀ ਚਲਾਉਣ ਲੱਗੀ। ਹੂੰ। ਕਹਿੰਦੀ ਮਾਸੀ ਮੈਨੂੰ ਚਲਾਉਣਾ ਆਉਂਦਾ, ਅੱਜ ਮੈਂ ਚਲਾਉਣਾ। ਅੱਛਾ ਜੀ। ਠੀਕ ਆ ਜੀ। ਉਹਨੇ ਨਾ ਜਿਹੜੀ ਰਾਣੀ ਸੀ ਉਹ ਚਲਾਉਣ ਲੱਗ ਪਈ। ਫਫਾ ਕੁੱਟਣੀ ਪਿੱਛੇ ਬੈਠ ਗਈ। ਉਹ ਫਿਰ ਉਹੀ ਗੱਲੇ ਕਿ ਧੀਏ ਮੋੜ ਮਾਸੀ, ਹੁਣ ਤਾਂ ਬੇਬਸਾ ਹੋ ਗਿਆ, ਹੁਣ ਤਾਂ ਸਿੱਟੂ ਸਮੁੰਦਰ ਵਿੱਚ। ਉਹਨੇ ਜਿਲੇ ਸਮੁੰਦਰ ਦੇ ਕੋਲ ਗਈ, ਅਲਡਾ ਕੇ ਉਡਣ ਕਟੋਲਾ ਨਾ ਚੱਕ ਕੇ ਮਾਰੀ ਵਿੱਚ ਦਰਿਆ ਦੇ। ਵਾਹ ਵਾਹ। ਤੇ ਜਾ ਬਾਜ ਕੇ ਖਾਂਦੀ ਆਪ ਨਾ ਆਪਣੇ ਮਹੱਲਾਂ ਵਿੱਚ ਆ ਗਈ। ਸਹੀ। ਜਿਲੇ ਮਹੱਲਾਂ ਵਿੱਚ ਆ ਗਈ, ਅਮਨ ਚੈਨ ਹੋ ਗਿਆ ਕਿ ਮੇਰੇ ਬੱਚਿਓ, ਮੇਰੇ ਬੱਚਿਓ, ਤੁਸੀਂ ਖਿਆਲ ਕਰਨਾ, ਕਿਸੇ ਦਾ ਭੁੱਖਾ ਨਹੀਂ ਖਾਣਾ। ਆਪ ਕਿਸੇ ਫਰਾਡੀਆਂ ਦੇ ਹੱਥ ਨਾ ਆਇਆ ਕਰੋ, ਕਿਸੇ ਦੀ ਗੱਲ ਨਾ ਮੰਨਿਆ ਕਰੋ, ਆਪਣਾ ਨਾ ਭੀਤ ਨਾ ਦਿਆ ਕਰੋ ਕਿਸੇ ਨੂੰ ਵੀ, ਕਿ ਜਿਦ ਵਿੱਚ ਨਾ ਆਇਆ ਕਰੋ ਕਿ ਮੇਰੇ ਬੰਦੇ ਦੇ ਕੋਲ ਆਸ਼ ਹੈ, ਕਿਉਂ ਨਹੀਂ ਮੈਨੂੰ ਦਿੱਤੀ। ਆਪੇ ਘਰ ਦਾ ਕਦੀ ਵੀ ਭੇਤ ਨਾ ਦਿਓ, ਚਾਹੇ ਤੁਹਾਡੀ ਲੜਾਈ ਹੋਵੇ, ਚਾਹੇ ਤੁਹਾਡੀ ਸੁਲ੍ਹਾ ਹੋਵੇ, ਘਰ ਦਾ ਭੇਤ ਕਦੀ ਵੀ ਨਹੀਂ ਦੇਣਾ। ਤੇ ਇੱਕ ਦੂਏ ਨਾਲ ਪਿਆਰ ਨਾ ਰਿਹਾ ਕਰੋ। ਦੇਖ ਪਿਆਰ ਨਾਲ ਉਹ ਬਿੱਲੀ ਦਾ ਤੋਤਾ ਪਾਲੇ ਸੀਗੇ। ਵਾਹ। ਤੇ ਉਹ ਦੇਖ ਪਿਆਰ ਨਾਲ ਪਾਲਿਓ ਉਹ ਬਿੱਲੀ ਤਾਂ ਤੋਤੇ ਨੇ ਕਿੰਨਾ ਵਫਾ ਦਿੱਤਾ। ਵਾਹ 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 ਵਾਹ। ਯਾਨੀ ਕਿ ਇਹਦੇ ਵਿੱਚ ਦੋ ਆ ਕਿ ਜਾਨਵਰਾਂ ਨਾਲ ਪਿਆਰ ਕਰੋ, ਇਹ ਵੀ ਤੁਹਾਨੂੰ ਵਫਾ ਦੇਣਗੇ, ਤੇ ਭੇਤ ਜੇ ਦਓਗੇ ਤਾਂ ਨੁਕਸਾਨ ਉਠਾਓਗੇ। ਨੁਕਸਾਨ ਹੋਊਗਾ। ਬਾਕੀ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਔਰ ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।